अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਔਰ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੇ ਜਨਾਬ ਅੱਜ ਮੈਂ ਹਾਜ਼ਰ ਹੋਇਆ ਜਨਾਬ ਅੰਜਮ ਸਰੋਏ ਸਾਹਿਬ ਕੋ ਜੀ। अस्सलाम वालेकुम जी वालेकुम ਕੀ ਹਾਲ ਚਾਲ ਨੇ जी बड़ी ਠੀਕ ਹੋ मेहरबानी जी ਤਬੀਅਤ ਸਿਹਤ शुक्र अल्लाह दा जी ਅੱਛਾ ਜੀ ਅੰਜਮ ਸਾਹਿਬ ਅਸੀਂ ਪਹਿਲੀ ਮੁਲਾਕਾਤ ਹੈ ਤੁਹਾਡੇ ਨਾਲ ਤੇ ਤੁਹਾਡੇ ਨਾਲ ਮਿਲ ਕੇ ਨਾ ਸਾਨੂੰ ਸਮਝ ਲਓ ਸਾਡਾ ਦਿਲ ਜਿਹੜਾ ਨਾ ਉਹ ਬਾਗ ਹੋ ਗਿਆ ਤੇ ਅਸੀਂ ਜਿਹੜਾ ਡਿਸਟ੍ਰਿਕਟ ਰਹੀਮਯਾਰ ਖਾਨ ਤਹਿਸੀਲ ਖਾਨਪੁਰ ਪੇੜੇ ਵਾਲਾ ਉੱਥੋਂ ਤਸ਼ਰੀਫ ਲਿਆਏ ਆ ਤੁਹਾਡੇ ਕੋਲ ਤੇ ਸਪੈਸ਼ਲੀ ਸਾਡਾ ਮਕਸਦ ਸੀ ਸਿਰਫ ਤੁਹਾਨੂੰ ਮਿਲਣ ਦਾ। ਤੁਹਾਨੂੰ ਪਤਾ ਤੇ ਮਾਸ਼ਾਅੱਲਾ ਮੈਂ ਜਦੋਂ ਆਇਆ ਬਹੁਤ ਅੱਛਾ ਵੈਲਕਮ ਹੋਇਆ ਸਾਰੇ ਭਾਈ ਤੁਹਾਡਾ ਅੱਬਾ ਜੀ ਉੱਥੇ ਮਿਲੇ ਨੇ ਮਾਸ਼ਾਅੱਲਾ ਨਾਲ ਤੇ ਤੁਹਾਨੂੰ ਮਿਲ ਕੇ ਜਿਹੜੀ ਹੈ ਨਾ ਉਹ ਸਾਨੂੰ ਇਸ ਵਾਸਤੇ ਖੁਸ਼ੀ ਹੋਈ ਆ ਕਿ ਮਾਂ ਬੋਲੀ ਜਿਹੜੀ ਸਾਡੀ ਜ਼ੁਬਾਨ ਹੈਗੀ ਪੰਜਾਬੀ ਤੇ ਤੁਸੀਂ ਮਾਸ਼ਾਅੱਲਾ ਪੰਜਾਬੀ ਨੂੰ ਜਿਹੜਾ ਪ੍ਰਮੋਟ ਕੀਤਾ ਤੇ ਇਸ ਵਾਸਤੇ ਵੀ ਅਸੀਂ ਜਿਹੜਾ ਤੁਹਾਡੇ ਕੋਲ ਤਸ਼ਰੀਫ ਲੈ ਕੇ ਆਏ ਕਿ ਅਸੀਂ ਇਹ ਗੱਲ ਤੁਹਾਨੂੰ ਜਾ ਕੇ ਕਹਿ ਸਕੀਏ ਕਿ ਤੁਸੀਂ ਮਾਸ਼ਾਅੱਲਾ ਮਾਂ ਬੋਲੀ ਜਿਹੜੀ ਜ਼ੁਬਾਨ ਹੈਗੀ ਸਾਡੀ ਪੰਜਾਬੀ ਤੁਸੀਂ ਉਹਨੂੰ ਕਿੰਨਾ ਪ੍ਰਮੋਟ ਕਰਦੇ ਪਏ ਹੋ ਤੇ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਤੇ ਜਿੱਥੇ ਵੀ ਕੰਟਰੀ ਨੇ ਉਹ ਦੇਖ ਕੇ ਬੜਾ ਖੁਸ਼ ਹੁੰਦੇ ਨੇ ਕਿ ਕੋਈ YouTube ਚੈਨਲ ਐਸਾ ਵੀ ਹੈ ਜਿਹੜਾ ਪੰਜਾਬੀ 'ਚ ਗੱਲ ਕਰਦਾ ਤੇ ਤੁਹਾਨੂੰ ਦੇਖ ਕੇ ਸਾਡੀ ਜਿਹੜੀ ਯੰਗ ਜਨਰੇਸ਼ਨ ਹੈਗੀ ਆ ਉਹ ਵੀ ਮਾਸ਼ਾਅੱਲਾ ਜਿਹੜੀਆਂ ਨਾ ਉਹ ਇਸ ਤਰਫ ਆਉਂਦੀ ਪਈ ਹੈ ਕਿ ਅਸੀਂ ਆਪਣੀ ਜ਼ੁਬਾਨ ਨੂੰ ਜਿਹੜਾ ਨਾ ਪ੍ਰਮੋਟ ਕਰੀਏ ਤੇ ਬਹੁਤ ਸ਼ੁਕਰੀਆ ਤੇ ਅੱਗੇ ਵਧਦੇ ਹੈਗੇ ਆ। ਤੁਸੀਂ ਸਭ ਤੋਂ ਪਹਿਲੇ ਇਹ ਸਾਨੂੰ ਦੱਸੋ ਕਿ ਤੁਹਾਡੀ ਜੰਮਪਲ ਕਿੱਥੇ ਦੀ ਹੈ? ਤੁਸੀਂ ਫੈਸਲਾਬਾਦ ਦੇ ਸ਼ੁਰੂ ਦੇ ਰਹਿਣ ਵਾਲੇ ਜਾਂ ਕਿਸੇ ਹੋਰ ਡਿਸਟ੍ਰਿਕਟ ਦੇ? ਤੁਹਾਡਾ ਨਾਮ ਕੀ? ਮੁਹੰਮਦ ਨਾਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨਾ ਸਫ਼ਰ ਕਰਕੇ ਕਿੱਥੇ ਰਹੀਮ ਯਾਰ ਖਾਨ ਤੇ ਕਿੱਥੇ ਸਾਡਾ ਲੈਲਪੁਰ ਤੁਸੀਂ ਇੰਨੀ ਚਾਹਤ ਸਾਨੂੰ ਇੰਨੀ ਇੱਜ਼ਤ ਲੈ ਕੇ ਤੇ ਸਾਨੂੰ ਇੱਥੇ ਤੱਕ ਪਹੁੰਚੇ ਤੁਸੀਂ। ਮੈਂ ਕਹਿੰਦਾ ਮੇਰੇ ਕੋਲ ਸ਼ੁਕਰੀਆ ਅਦਾ ਕਰਨ ਵਾਸਤੇ ਅਲਫਾਜ਼ ਹੈ ਨਹੀਂ ਤੇ ਇਹ ਤੁਹਾਡਾ ਵੱਡਾ ਪਾਨਾ ਮਿਹਰਬਾਨੀ ਹੈ ਕਿ ਤੁਸੀਂ ਸਾਨੂੰ ਇੱਥੇ ਤੋੜ ਮਿਲਣ ਵਾਸਤੇ ਆਏ। ਤੇ ਬਾਕੀ ਨਾਸਰ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਅਸੀਂ ਜਦੋਂ ਦਾ ਇੰਡੀਆ ਤੋਂ ਸਾਡੇ ਬਜ਼ੁਰਗ ਆਏ ਨਾ ਜੀ ਅਸੀਂ ਇੱਥੇ ਦੇ ਹੀ ਆ ਲੈਲਪੁਰ ਦੇ ਵਿੱਚ ਆ ਕੇ ਬੈਠੇ ਆ। ਇਸੇ ਇਹ ਪਿੰਡ 1901 ਦਾ ਆਬਾਦ ਆ ਰਹਿਮੇ ਸ਼ਾਹ ਹਾਂ ਇਹਦੇ ਵਿੱਚ ਹੀ ਅਸੀਂ ਵਸ ਰਹੇ ਹਾਂ ਜੀ। ਤੁਹਾਡੇ ਚੈਨਲ ਦਾ ਨਾਮ ਪੰਜਾਬੀ ਬਬਲੂ ਵਲੌਗ ਹਾਂਜੀ ਪੰਜਾਬੀ ਬਬਲੂ ਵਲੌਗ ਦੇ ਉੱਤੇ ਅਸੀਂ ਇਸ ਟਾਈਮ ਸਾਨੂੰ ਮਿਹਰਬਾਨੀ ਹੈ ਤੁਹਾਡੀ ਨਾਸਰ ਸਾਹਿਬ ਵੀ ਤੁਸੀਂ ਸਾਨੂੰ ਪੰਜਾਬੀ ਬਬਲੂ ਵਲੌਗ ਚੈਨਲ YouTube ਦਾ ਉਹਦੇ ਤੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਤੇ ਇਸ ਚੈਨਲ ਨੂੰ ਜਿਹੜੇ ਸਾਨੂੰ ਸੁਣਦੇ ਆ ਦੇਖਦੇ ਆ ਉਹਨਾਂ ਵਾਸਤੇ ਵੀ ਇਹਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਪੰਜਾਬੀ ਬਬਲੂ ਵਲੌਗ ਨੂੰ। ਅੱਛਾ ਤੇ ਦੂਸਰਾ ਮੇਰਾ ਇਹ ਸਵਾਲ ਹੈਗਾ ਕਿ ਤੁਸੀਂ ਮਾਸ਼ਾਅੱਲਾ ਬਾਹਰ ਗਏ ਹੋ ਉੱਥੇ ਬਾਹਰ ਦੀ ਲਾਈਫ ਤੁਹਾਨੂੰ ਚੰਗੀ ਲੱਗੀ ਜਾਂ ਇੱਥੇ ਦੀ ਚੰਗੀ ਲੱਗੀ ਹੈਗੀ ਹੈ? ਮੇਰੇ ਕੋਲ ਤਾਂ ਜੀ ਬਾਹਰ ਰਹਿ ਨਹੀਂ ਹੁੰਦਾ। ਅੱਛਾ ਉਹਦੀ ਕੀ ਵਜ੍ਹਾ? ਮੇਰਾ ਉੱਥੇ ਇੱਕ ਤਾਂ ਜੀ ਉੱਥੇ ਹੁਣ ਤੁਰਕੀ ਵੀ ਗਿਆ ਐਡਾ ਤਰੱਕੀ ਵਾਲਾ ਮੁਲਕ ਆ ਪਰ ਪਾਕਿਸਤਾਨ ਅੱਛਾ ਹਾਂਜੀ ਸਹੀ ਤੇ ਜਿਹੜੇ ਸਾਡੇ ਧੀ ਪੁੱਤਰ ਰਹਿੰਦੇ ਆ ਹੁਣ ਮੇਰਾ ਤਾਂ ਦੋ ਹੱਥਾਂ ਨਾਲ ਸਲਾਮ ਆ ਉਹਨਾਂ ਨੂੰ ਉਹਨਾਂ ਦੇ ਜਿਗਰਿਆਂ ਨੂੰ ਸਲਾਮ ਆ ਵੀ ਜਿਹੜਾ ਆਪਣੇ ਪਿੰਡ ਤੋਂ ਦੂਰ ਕਿਵੇਂ ਰਹਿ ਲੈਂਦੇ ਆ ਜੀ ਤੇ ਬਾਕੀ ਸ਼ੌਕ ਨਾਲ ਤਾਂ ਕੋਈ ਵੀ ਨਹੀਂ ਜਾਂਦਾ ਕੋਈ ਵੀ ਨਹੀਂ ਰਹਿੰਦਾ ਇਹ ਮਜਬੂਰੀਆਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਰਹਿਣ ਤੇ ਉਹ ਕਰਦੀਆਂ ਮੁਤਮਿਨ ਠੀਕ ਹੋ ਹਾਂ ਸ਼ੌਕੀਆ ਕੋਈ ਨਹੀਂ ਰਹਿ ਸਕਦਾ ਆਪਣੇ ਪਿੰਡ ਤੋਂ ਦੂਰ। ਅੱਛਾ ਤੇ ਇੱਕ ਹੋਰ ਗੱਲ ਦੱਸੋ ਤੁਹਾਡੀਆਂ ਤੁਸੀਂ ਗੱਲ ਨਾਲ ਗੱਲ ਜੋੜਦੇ ਹੋ ਕੋਈ ਗੱਲ ਇਧਰੋਂ ਪਕੜਦੇ ਹੋ ਕੋਈ ਇਧਰੋਂ ਪਕੜਦੇ ਹੋ ਲੇਕਿਨ ਗੱਲਾਂ ਤੁਹਾਡੀਆਂ ਹੁੰਦੀਆਂ ਪਾਇਦਾਨ ਨੇ ਤੇ ਉਹ ਗੱਲਾਂ ਕਿੱਥੋਂ ਤੁਸੀਂ ਲੈਂਦੇ ਹੋ ਕਿਵੇਂ ਗੱਲ ਨਾਲ ਗੱਲ ਜੋੜਦੇ ਹੋ? ਮੈਂ ਕਹਿੰਦਾ ਜੀ ਜਿਹੜੇ ਸਾਡੇ ਬਜ਼ੁਰਗ ਸੀ ਨਾ ਜਿਨ੍ਹਾਂ ਕੋਲ ਅਸੀਂ ਸੁਣਦੇ ਸੀ ਸਾਡਾ ਇਹ ਰਾਵੀ ਦਾ ਇਲਾਕਾ ਠੀਕ ਹੈ ਇਹ ਪਰੇ ਪੰਚਾਇਤ ਦੇ ਵਿੱਚ ਬੜਾ ਮਸ਼ਹੂਰ ਸੀ। ਠੀਕ ਹੈ ਇੱਥੇ ਪਰੇ ਪੰਚਾਇਤ ਦਾ ਇਹ ਹੁੰਦਾ ਵੀ ਬੰਦੇ ਗੱਲਾਂ ਦੇ ਵਿੱਚੋਂ ਗੱਲ ਨੂੰ ਲੱਭਦੇ ਹੈ ਗੱਲਾਂ ਦੇ ਵਿੱਚੋਂ ਚੋਰ ਨੂੰ ਲੱਭਣਾ ਗੱਲਾਂ ਦੇ ਵਿੱਚੋਂ ਸਾਧ ਨੂੰ ਲੱਭਣਾ ਗੱਲ ਤੋੜ ਕੇ ਲਿਆਣੀ ਗੱਲ ਬਣਾਣੀ ਗੱਲ ਸੁਣਾਣੀ ਤੇ ਗੱਲ ਸੁਣਨੀ ਗੱਲ ਸੁਣਾਉਣ ਨਾਲੋਂ ਵੱਡਾ ਕੰਮ ਆ ਗੱਲ ਸੁਣਨਾ। ਅੱਜ ਬੰਦਿਆਂ ਨੂੰ ਗੱਲ ਕਰਨੀ ਤਾਂ ਕੀ ਗੱਲ ਸੁਣਨੀ ਵੀ ਨਹੀਂ ਆਉਂਦੀ ਸਾਡੇ ਮੁੰਡੇ ਸਿਰਫ ਵਜ੍ਹਾ ਕੀ ਆ ਵੀ ਉਹ ਬਜ਼ੁਰਗਾਂ 'ਚ ਬੈਠੇ ਨੇ ਉਹ ਵੱਡਿਆਂ 'ਚ ਬੈਠੇ ਨੇ ਤੇ ਫਿਰ ਉਹ ਛੋਰਾ ਛਿੱਤਰਾਂ 'ਚ ਤਾਂ ਫਿਰ ਇਦਾਂ ਹੀ ਹੋਣਾ। ਬਿਲਕੁਲ। ਅੱਛਾ ਇਹਦੇ ਨਾਲ ਮੈਨੂੰ ਬਹੁਤ ਚੰਗਾ ਲੱਗਿਆ ਕਿ ਇਹਦੇ ਨਾਲ ਇੱਕ ਹੋਰ ਮੈਂ ਗੱਲ ਐਡ ਕਰਨਾ ਚਾਹਾਂਗਾ ਸਾਡੀ ਜਿਹੜੀ ਅੱਜ ਦੀ ਨੌਜਵਾਨ ਨਸਲ ਹੈਗੀ ਆ ਉਹ ਬਜ਼ੁਰਗ ਜਿਹੜੇ ਸਾਡੇ ਨੇ ਉਹਨਾਂ 'ਚ ਕਿਉਂ ਨਹੀਂ ਬਹਿੰਦੀ ਹੈਗੀ ਉਹਨਾਂ ਵਾਸਤੇ ਕੀ ਮੈਸੇਜ ਹੈਗਾ? ਮੇਰੇ ਕਹਿਣ ਨਾਲ ਵੀ ਨਹੀਂ ਬਹਿਣਾ ਉਹਨਾਂ ਨੇ ਜਿਉਂ ਜੀ ਨਹੀਂ ਬਹਿੰਦੇ ਮੇਰੇ ਕਹਿਣ ਨਾਲ ਵੀ ਨਹੀਂ ਬਹਿਣਾ ਕਿਉਂ ਉਹ ਦੂਰੀ ਹੋ ਗਈ। ਠੀਕ ਹੈ ਮੁੰਡਿਆਂ ਨੂੰ ਸਿਖਾਤੀ ਅੰਗਰੇਜ਼ੀ ਤੇ ਮਾਂ ਪਿਓ ਬੋਲਦਾ ਦਾਦਾ ਦਾਦੀ ਬੋਲਦਾ ਪੰਜਾਬੀ ਸਹੀ ਉਹ ਬਹਿਣਗੇ ਕਿਵੇਂ ਹੁਣ ਕਿਵੇਂ ਬਹਿ ਜਾਣਗੇ? ਜਾਂ ਤਾਂ ਮੁੰਡਿਆਂ ਨੂੰ ਵੀ ਉਹ ਬੋਲੀ ਸਿਖਾਓ ਜਿਹੜੀ ਸਾਡੀ ਸੀ ਫਿਰ ਉਹ ਗੱਲ ਸਮਝ ਆਊਗੀ ਫਿਰ ਉਹ ਬਹਿਣਗੇ ਫਿਰ ਤਾਂ
ਹਾਂ ਇਦਾਂ ਮਸਲਾ। ਅੱਛਾ ਇੱਕ ਗੱਲ ਤੁਸੀਂ ਹੋਰ ਦੱਸੋ ਕਿ ਤੁਸੀਂ ਵਾਪਟਾ ਤੇ ਵੀ ਵੀਡੀਓ ਬਣਾਈ, ਤੁਸੀਂ 112 ਤੇ ਵੀ ਬਣਾਈ, ਤੁਸੀਂ ਕਿਸਾਨਾਂ ਤੇ ਵੀ ਬਣਾਈ, ਠੀਕ ਹੈ, ਤੁਸੀਂ ਕੱਚੇ ਦੇ ਡਾਕੂਆਂ ਦੇ ਵੀ ਬਣਾਈ, ਤੁਸੀਂ ਪੱਕੇ ਦੇ ਡਾਕੂਆਂ ਦੇ ਵੀ ਬਣਾਈ, ਤੇ ਇਹ ਜਿਹੜੀ ਸਭ ਤੋਂ ਜ਼ਿਆਦਾ ਮੈਂ ਦੇਖਿਆ ਕਿ 112 ਦੇ ਉੱਤੇ ਤੁਸੀਂ ਜਿਹੜੀ ਕਹਿੰਦੇ ਗੱਡੀ ਐਨ ਵੀ ਭੱਜੀ ਜਾਂਦੀ ਤੇ ਐਨ ਵੀ ਭੱਜੀ ਜਾਂਦੀ ਹੈ, ਉਹ ਬੜੀ ਵਾਇਰਲ ਗਈ, ਉਹਦੀ ਕੀ ਵਜ੍ਹਾ? ਨਹੀਂ ਉਹ ਰੈਸਕਿਊ ਜਿਹੜੀ ਹੈ ਨਾ ਜੀ, ਇਹ ਹਾਂਜੀ। ਸਾਡੇ ਸਾਰੇ ਪਾਕਿਸਤਾਨ ਦੀ ਇੱਕ ਲਾਡੀ ਇਹ ਆ ਰੈਸਕਿਊ 1122। ਅੱਛਾ ਜੀ, ਇਹ ਲਾਡਾ ਅਦਾਰਾ ਇਹ ਸਹੀ ਹੈ। 1122 ਤੁਸੀਂ ਦੇਖਿਆ ਹੋਣਾ, ਕਿਸੇ ਹੋਟਲ ਤੇ ਚਲੇ ਜਾਣ ਰੈਸਕਿਊ ਵਾਲੇ, ਹਾਂਜੀ ਕਿਸੇ ਲਾਰੀ 'ਚ ਚੜ ਜਾਣ, ਜਿੱਥੇ ਵੀ ਕਿਸੇ ਸਕੂਲ ਕਾਲਜ ਚਲੇ ਜਾਣ, ਠੀਕ ਹੈ, ਇਹਨਾਂ ਨੂੰ ਪਿਆਰ ਮਿਲਦਾ। ਸਹੀ ਹੈ। ਪੂਰੀ ਕੌਮ ਦੀ ਨਾ ਇਹ ਲਾਡ ਜਿਹਾ ਇਹਨਾਂ ਨਾਲ, ਤੇ ਇਹਨਾਂ ਨੂੰ ਕੁਝ ਵੀ ਅਸੀਂ ਕਹਿ ਲਈਏ ਇਹ ਸਾਡਾ ਗੁੱਸਾ ਨਹੀਂ ਕਰਦੇ, ਇਹਨਾਂ ਦਾ ਅਸੀਂ ਨਹੀਂ ਕਰਦੇ। ਅੱਛਾ ਬਾਕੀ ਕੌਮ ਦਾ ਲਾਡ ਆ ਇਹ, ਅੱਛਾ। ਵਾਹਦ ਅਦਾਰਾ ਜਿਹਦੇ ਨਾਲ ਪਾਕਿਸਤਾਨੀ ਕੌਮ ਦਾ ਲਾਡ ਆ। ਅੱਛਾ, ਹਾਂ। ਤੇ ਦੂਸਰਾ ਇਹ ਵਾਪਟਾ ਤੇ ਜਿਹੜੇ ਕੱਚੇ ਦੇ ਲੋਕ ਨੇ ਇਹਨਾਂ ਵਾਸਤੇ ਕੀ ਮੈਸੇਜ ਹੈਗਾ? ਨਹੀਂ ਵਾਪਡਾ ਤੇ ਕੱਚੇ ਦਾ ਇਸ ਟਾਈਮ ਦਾ ਰਵਈਆ ਦੋਵਾਂ ਦਾ ਇੱਕੋ ਜਿਹਾ, ਵਾਪਡਾ ਦਾ ਵੀ ਤੇ ਕੱਚੇ ਵਾਲਾ ਵੀ, ਅੱਛਾ, ਬਈ ਦੋਵੇਂ ਛੇਲ ਲਾਈ ਜਾ ਰਹੇ ਆ ਸਾਡੀ ਪਾਕਿਸਤਾਨ। ਪਰ ਇੱਕ ਆ ਵੀ ਜਿਹੜਾ ਕੱਚੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਕੂਆ ਹੋਇਆ ਨਾ, ਸਾਡੇ ਪੰਜਾਬ ਪੁਲਿਸ ਦੇ ਜਿਹੜੇ ਪੁੱਤਰ ਸ਼ਹੀਦ ਹੋਏ ਆ, ਬਿਲਕੁਲ ਉਹ ਐਡਾ ਵੱਡਾ ਨੁਕਸਾਨ ਆ, ਐਡਾ ਵੱਡਾ ਜ਼ੁਲਮ ਆ ਕਿ ਅਸੀਂ ਸਾਰੀ ਕੌਮ ਵੀ ਉਹਦੇ ਤੇ ਇhtਜਾਜ ਵੀ ਕਰੀਏ, ਆਵਾਜ਼ ਵੀ ਉਠਾਈਏ ਨਾ, ਤੇ ਉਹ ਥੋੜਾ। ਹੁਣ ਬੰਦੇ ਬੰਦੇ ਕੋ ਮੋਬਾਈਲ ਆ, ਬਿਲਕੁਲ, ਤੇ ਅਸੀਂ ਆਪਣੇ ਹੱਕ ਵਾਸਤੇ ਵੀ ਨਹੀਂ ਬੋਲਦੇ। ਉਹ ਜਿਸ ਤਰ੍ਹਾਂ ਸਾਡੇ ਪੁੱਤਰ ਸ਼ਹੀਦ ਹੋਏ ਸੀ ਨਾ ਪੰਜਾਬ ਪੁਲਿਸ ਦੇ, ਚਾਹੀਦਾ ਤਾਂ ਇਹ ਸੀਗਾ ਜਿਹੜੇ ਬੰਦੇ ਕੋ ਵੀ ਮੋਬਾਈਲ ਆ ਨਾ, ਹਰ ਬੰਦਾ ਪੋਸਟ ਲਾਉਂਦਾ, ਬਿਲਕੁਲ ਬੋਲਦਾ। ਘਰੋਂ ਤਾਂ ਕੀ ਨਿਕਲਣਾ ਸੀ, ਅਸੀਂ ਮੋਬਾਈਲ ਤੇ ਹੀ ਨਹੀਂ ਗੱਲ ਕਰਦੇ। ਜੀ ਜੀ ਬਿਲਕੁਲ ਸਹੀ। ਪਰ ਅਸੀਂ ਉਹ ਸਾਨੂੰ ਕੀ ਲੱਗੇ, ਉਹ ਕਹਿੰਦੇ, ਅਸੀਂ ਤਾਂ ਇਹ ਕਹਿੰਦੇ ਆ ਵੀ ਉਹ ਤਾਂ ਜਿੱਥੇ ਦੇ ਹੈ ਉੱਥੇ ਦੇ ਘਰ ਉਹਨਾਂ ਦੇ ਲਾਸ਼ਾਂ ਗਈਆਂ, ਸਾਡੇ ਘਰੇ ਤਾਂ ਨਹੀਂ ਨਾ ਆਈਆਂ। ਪਰ ਜਦੋਂ ਅੱਗ ਇੱਕ ਨੁੱਕਰ ਤੋਂ ਬੜੇ ਨਾ, ਫਿਰ ਪੂਰਾ ਜੰਗਲ ਸਾੜ ਦਿੰਦੀ। ਉਸ ਟਾਈਮ ਤੋਂ ਡਰੋ ਕਿ ਜਦੋਂ ਇਹ ਸਾਡੇ ਬੂਹੇ ਤੱਕ ਵੀ ਅੱਗ ਪਹੁੰਚ ਜਾਣੀ। ਅੱਜ ਅਸੀਂ ਚੁੱਪ ਆ ਨਾ, ਇਸ ਚੁੱਪ ਦਾ ਨੁਕਸਾਨ ਸਾਨੂੰ ਭੋਗਣਾ ਪੈਣਾ। ਤੇ ਉਹ ਪੰਜਾਬ ਪੁਲਿਸ ਦੇ ਜਵਾਨਾਂ ਤੇ ਜਿਵੇਂ ਸਾਡੇ ਸੋਸ਼ਲ ਮੀਡੀਆ ਨੂੰ ਜਾਂ ਜਿਵੇਂ ਸਾਡੇ ਵੱਡੇ ਮੀਡੀਆ ਨੂੰ ਗੱਲ ਕਰਨੀ ਚਾਹੀਦੀ ਸੀ ਨਾ, ਉਦਾਂ ਹੋਈ ਨਹੀਂ। ਹਾਂ, ਅਸੀਂ ਬੜੇ ਬੇਹਿਸ ਤੇ ਬੜੇ ਹੋ ਗਏ ਆ, ਸਾਡੇ ਚੋਂ ਰਹੀ ਨਹੀਂ ਗੱਲ। ਅੱਛਾ, ਵੀਡੀਓ ਵੱਡੀ ਨਾ ਹੋ ਜਾਵੇ ਤੇ ਐਂਡ 'ਚ ਸਿਰਫ ਦੋ ਸਵਾਲ ਨੇ ਛੋਟੇ ਛੋਟੇ। ਇੱਕ ਹੈਗਾ ਮੇਰਾ ਕਿਸਾਨਾਂ ਦੇ ਬਾਰੇ 'ਚ। ਤੁਹਾਨੂੰ ਪਤਾ ਹੈ ਕਿ ਪਿਛਲੇ 6 ਮਹੀਨੇ ਤੋਂ ਜਾਂ ਸਾਲ ਤੋਂ ਸਾਡੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ। ਗੰਦਮ ਦੇਖ ਲਓ, ਮਕਈ ਦੇਖ ਲਓ, ਮੁੰਜੀ ਦੇਖ ਲਓ, ਸਾਰੀਆਂ ਜਿਹੜਾ ਨਾ ਉਹਨੂੰ ਕੀ ਕਹਿੰਦੇ ਥੱਲੇ ਡਿੱਗਦੀਆਂ ਜਾਂਦੀਆਂ। ਤੇ ਤੁਹਾਨੂੰ ਪਤਾ ਪਿਛਲੇ ਦਿਨਾਂ ਹਰੂਨਾਬਾਦ ਦਾ ਇੱਕ ਵਾਕਿਆ ਹੋਇਆ, ਇੱਕ ਵੱਡੇ ਜ਼ਿਮੀਂਦਾਰ ਨੇ ਖੁਦਕੁਸ਼ੀ ਕਰ ਲਈ ਹੈਗੀ। ਤੇ ਸਾਡੇ ਇਹਨਾਂ ਕਿਸਾਨ ਜ਼ਿਮੀਂਦਾਰ ਜਿਹੜੇ ਲੋਕ ਨੇ, ਇਹਨਾਂ ਵਾਸਤੇ ਵੀ ਤੁਸੀਂ ਆਵਾਜ਼ ਬੁਲੰਦ ਕਰਦੇ ਰਹਿੰਦੇ ਹੋ, ਹੁਕੂਮਤ ਦੇ ਅੱਗੇ ਵੀ ਤੇ ਬਾਕੀ ਅਦਾਰਿਆਂ ਦੇ ਕੋਲ ਵੀ। ਤੇ ਕਿਸਾਨਾਂ ਸਾਡੇ ਲਈ ਕੀ ਮੈਸੇਜ ਜਿਹੜਾ ਨਾ ਜੀ ਇਸ ਟਾਈਮ ਦੀ ਘੜੀ ਇਹ ਹਾਲਾਤ ਆ ਵੀ 4 ਫਸਲਾਂ ਤਬਾਹ ਹੋ ਗਈਆਂ, ਤੇ ਜਿਹੜਾ ਨਰਮਾ ਰਹਿ ਗਿਆ ਸੀ ਉਧਰ ਹੁਣ ਬਾਰਿਸ਼ਾਂ ਤੇ ਕਹਿੰਦੇ ਝਾਂਜੇ ਇਦਾਂ ਚੱਲਿਆ ਵੀ ਉੱਥੇ ਨਰਮੇ ਵੀ ਮੁੱਕ ਗਿਆ। ਹਰੂਨਾਬਾਦ ਤੇ ਫੋਟਾਬਾਦ ਪੂਰੀ ਪੱਟੀ ਮਲਤਾਨ ਤੱਕ ਜਾਂਦੀ, ਨਰਮੇ ਖਰਾਬ ਹੋ ਗਏ। ਉੱਤੋਂ ਕੋਈ ਦਰਿਆਵਾਂ 'ਚ ਪਾਣੀ ਆ ਗਿਆ, ਕੋਈ ਬਾਰਿਸ਼ਾਂ ਦਾ ਪਾਣੀ ਆ ਗਿਆ। ਜਿਹੜੇ ਝੋਨੇ ਦੇ ਸੀਗੇ ਉਹਨਾਂ ਨੂੰ ਦਾਣਾ ਨਹੀਂ ਪਿਆ, ਜਿਹੜੇ ਤੇਲ ਸੀ ਉਹ ਵੀ ਨਾ ਰੇਟ ਰਿਹਾ, ਨਾ ਤੇਲ ਰਹੇ, ਨਾ ਦਾਣਾ ਪਿਆ। ਤੇ ਬਾਰਿਸ਼ਾਂ ਨੇ ਉਹ ਵੀ ਕੰਮ ਖਰਾਬ ਕਰਤਾ। ਮੈਂ ਇੰਨੀ ਕੁ ਗੱਲ ਕਰਾਂਗੇ, ਸਰਕਾਰ ਨੂੰ ਅਪੀਲ ਕਰਦੇ ਆ, ਤੁਸੀਂ ਵੀ ਕਰਿਓ, ਹਰ ਬੰਦੇ ਨੂੰ ਕਰਨੀ ਚਾਹੀਦੀ। ਸਰਕਾਰ ਤੱਕ ਸਾਡੀ ਗੱਲ ਉੱਥੇ ਤੱਕ ਪਹੁੰਚੇ ਤਾਂ ਸਹੀ ਕਿ ਸਾਡਾ ਕਿਸਾਨ ਮਰ ਰਿਹਾ, ਉਹਨਾਂ ਦੀ ਕੋਈ ਖਸੂਸੀ ਇਮਦਾਦ ਕੀਤੀ ਜਾਵੇ, ਵੀ ਜਿਹਦੀ ਜਿੰਨੀ ਫਸਲ ਖਰਾਬ ਹੋਈ ਆ ਉਹਦੇ ਹਿਸਾਬ ਨਾਲ ਉਹਨੂੰ ਉਹਦੀ ਇਮਦਾਦ ਕੀਤੀ ਜਾਵੇ। ਇਹ ਸਰਕਾਰ ਅੱਗੇ ਸਾਡੀ ਹੈ। ਹਾਂਜੀ। ਅੱਛਾ, ਤੇ ਆਖਰੀ ਸਵਾਲ ਇਹ ਹੈਗਾ ਕਿ ਚੜ੍ਹਦੇ ਪੰਜਾਬ ਤੋਂ ਮਾਸ਼ਾਅੱਲਾ ਬਹੁਤ ਸਾਰੇ ਮਹਿਮਾਨ ਤੁਹਾਡੇ ਕੋਲ ਵੀ ਆਉਂਦੇ ਨੇ, ਨਾਸਰ ਸਾਹਿਬ ਕੋਲ ਵੀ ਆਉਂਦੇ ਨੇ, ਅਵੈਸ ਅਹਿਮਦ ਜਿਹੜਾ ਸਿਆਲਕੋਟੀ ਸਾਹਿਬ ਨੇ ਉਹ ਵੀ ਤੁਹਾਡੇ ਕੋਲ ਜਦੋਂ ਆਏ ਸੀਗੇ ਮਾਸ਼ਾਅੱਲਾ ਦੇਖਿਆ ਸੀਗਾ, ਘੁੰਮਣ ਸਾਹਿਬ। ਤੇ ਚੜ੍ਹਦੇ ਪੰਜਾਬ ਤੋਂ ਜਿੰਨੇ ਵੀ ਸਰਦਾਰ ਜਾਂ ਸਿੱਖ ਲੋਕ ਆਉਂਦੇ ਨੇ ਤੇ ਉਹ ਮਾਸ਼ਾਅੱਲਾ ਤੁਹਾਡਾ ਉਹਨਾਂ ਨਾਲ ਉੱਠਣ ਬੈਠਣ ਵੀ ਹੈਗਾ। ਤੇ ਉਹ ਕੀ ਕਹਿੰਦੇ ਨੇ ਸਾਡੇ ਇਸ ਪੰਜਾਬ ਦੇ ਬਾਰੇ ਤੇ ਸਾਡੀ ਇਸ ਮਾਂ ਧਰਤੀ ਪਾਕਿਸਤਾਨ ਦੇ ਬਾਰੇ ਜਦੋਂ ਇੱਥੇ ਆਉਂਦੇ ਨੇ? ਅਵੈਸ ਘੁੰਮਣ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਜੀ, ਉਹ ਬੜਾ ਵੱਡਾ ਨਾਮ ਆ, ਸਾਡੇ ਉਸਤਾਦ ਆ। ਤੇ ਉਹਨਾਂ ਨੇ ਮੈਨੂੰ ਇੱਕ ਆਪਣੀ ਪੱਗ ਲਾ ਕੇ ਉਹਨਾਂ ਨੇ ਪੱਗ ਵਟਾਈ ਮੇਰੇ ਨਾਲ, ਤੇ ਉਹ ਸਾਰੀ ਜ਼ਿੰਦਗੀ ਮੈਂ ਉਹ ਭੁੱਲ ਨਹੀਂ ਸਕਦਾ ਵੀ ਏਡੇ ਵੱਡੇ ਉਸਤਾਦ ਨੇ ਤੇ ਮੇਰੇ ਸਿਰ ਤੇ ਪੱਗ ਰੱਖੀ। ਤੇ ਬਾਕੀ ਜਿਹੜੇ ਸਾਡੇ ਚੜ੍ਹਦੇ ਪੰਜਾਬ ਵਾਲੇ ਭਰਾ ਆ, ਉਹ ਇਦਾਂ ਹੀ ਆ ਵੀ ਜਿੱਦਾਂ ਬਸ ਇੱਕ ਮਾਂ ਦੇ ਦੋ ਪੁੱਤ ਆ। ਠੀਕ ਹੈ, ਜਿਵੇਂ ਸਾਡੇ ਸਮਝ ਲਓ ਕਿ YouTube ਵੱਲੋਂ ਜਿਹੜੇ ਪੰਜਾਬੀ ਚੈਨਲ ਨੇ ਉਹਨਾਂ ਦੇ ਉਸਤਾਦ ਵੀ ਹੈ ਨੇ, ਅਸੀਂ ਇਹਨਾਂ ਨੂੰ ਉਸਤਾਦ ਮੰਨਦੇ ਕਿਉਂਕਿ ਅਸੀਂ ਵੀ ਜਦੋਂ ਬੈਠ ਕੇ ਰੀਮਯਾਰ ਖਾਨ ਦੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਅਹਿਬਾਬ ਨੇ, ਜਦੋਂ ਅਸੀਂ ਬਹਿੰਦੇ ਹਾਂ ਤੇ ਅੰਜਮ ਸਾਹਿਬ ਦਾ ਜ਼ਰੂਰ ਜ਼ਿਕਰ ਹੁੰਦਾ ਹੈ। ਇਹ ਜਿਹੜੀਆਂ ਗੱਲਾਂ ਨਾਲ ਗੱਲਾਂ ਜੋੜਦੇ ਨੇ ਤੇ ਮਸਾਲਾ ਦਿੰਦੇ ਨੇ, ਉੱਥੇ ਲਾਜ਼ਮੀ ਇਹਨਾਂ ਦਾ ਜ਼ਿਕਰ ਕਿਤੇ ਨਾ ਕਿਤੇ ਹੋ ਹੀ ਜਾਂਦਾ ਹੈ। ਤੇ ਇਸ ਵਾਸਤੇ ਅਸੀਂ ਜਿਹੜਾ ਨਾ ਇਹਨਾਂ ਨੂੰ ਆਪਣਾ ਮਾਂ ਬੋਲੀ ਜਿਹੜੀ ਸਾਡੀ ਜ਼ੁਬਾਨ ਹੈਗੀ ਪੰਜਾਬੀ, ਤੇ ਉਧਰੋਂ YouTube ਚੈਨਲ ਵੀ ਹੈਗਾ, ਉਸ ਹਵਾਲੇ ਨਾਲ ਵੀ ਅਸੀਂ ਇਹਨਾਂ ਨੂੰ ਨਾ ਆਪਣਾ ਉਸਤਾਦ ਮੰਨਦੇ ਹਾਂ। ਤੇ
ਤੁਸੀਂ ਵੀ ਲੋਕ ਜਿਹੜੀ ਉਸਤਾਦ ਦੀ ਹਮੇਸ਼ਾ ਕਦਰ ਕਰੋ, ਕਿਉਂਕਿ ਅਗਰ ਉਸਤਾਦ ਦੇ ਨਕਸ਼ੇ ਕਦਮ ਦੇ ਉਸਤਾਦ ਦੀਆਂ ਕਈਆਂ ਹੋਈਆਂ ਗੱਲਾਂ ਦੇ ਉੱਤੇ ਚੱਲਣਗੇ ਤੇ ਇਨਸ਼ਾਅੱਲਾ ਜਿਹੜੀ ਕਾਮਯਾਬੀ ਆ। ਤੇ ਬਹੁਤ ਸ਼ੁਕਰੀਆ ਰਹਿਮਤ ਸ਼ਾਹ ਦੇ ਲੋਕਾਂ ਦਾ, ਬਹੁਤ ਸ਼ੁਕਰੀਆ ਫੈਸਲਾਬਾਦ ਦੇ ਲੋਕਾਂ ਦਾ, ਬਹੁਤ ਸ਼ੁਕਰੀਆ ਤੇ ਪੂਰੇ ਪਾਕਿਸਤਾਨ ਦਾ ਬਹੁਤ ਸ਼ੁਕਰੀਆ। ਠੀਕ ਹੈ ਅੰਜਮ ਸਾਹਿਬ, ਬਹੁਤ ਸ਼ੁਕਰੀਆ। ਬੜੀ ਮਿਹਰਬਾਨੀ। ਅੱਲਾ ਹਾਫਿਜ਼।